ਬਹੁਤ ਹੀ ਮਾੜੀ ਖਬਰ ਪੋਰਟਲੈਂਡ ਓਰੀਗਨ ਤੋਂ ਆ ਰਹੀ ਆ। ਈਵਨ ਦੋ ਇਹ ਵੀ ਟਰੱਕਿੰਗ ਇੰਡਸਟਰੀ ਦੇ ਨਾਲ ਹੀ ਰਿਲੇਟਡ ਹੈਗੀ ਆ। ਆਪਣੇ ਦੋ ਪੰਜਾਬੀ ਨੌਜਵਾਨਾਂ ਨੂੰ ਉਹਨਾਂ ਦੇ ਹੀ ਬਿਜ਼ਨਸ ਪਾਰਟਨਰ ਤੇ ਜਿਹੜਾ ਪੰਜਾਬੀ ਆ ਉਸਨੇ ਗੋਲੀਆਂ ਮਾਰ ਕੇ ਪੋਰਟਲੈਂਡ ਦੇ ਵਿੱਚ ਮਾਰ ਦਿੱਤਾ। ਇਹ ਕੱਲ ਦੀ ਖਬਰ ਆ। ਕਹਿੰਦੇ ਪਈ ਦੋ ਜਣੇ ਜਿਨ੍ਹਾਂ ਦੀ ਮੌਤ ਹੋਈ ਆ ਗੋਲੀਆਂ ਦੇ ਵਿੱਚ, ਦਿਲਰਾਜ ਸਿੰਘ ਦੀਪੀ 31 ਸਾਲਾਂ ਦਾ ਆ। ਪੰਜਾਬ ਤੋਂ ਉਹ ਵਿਧੀਪੁਰ ਵਿਲੇਜ ਜੋ ਪਿੰਡ ਆ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਚ ਰਹਿਣ ਵਾਲਾ ਸੀ। ਤੇ ਉਹਦਾ ਛੋਟਾ ਭਰਾ ਗੋਰੇਕਵਾਲ ਸਿੰਘ ਗੋਰਾ 26 ਸਾਲਾਂ ਦਾ ਕੁਝ ਕੁ ਮਹੀਨੇ ਪਹਿਲਾਂ USA ਦੇ ਵਿੱਚ ਆਇਆ ਸੀ। ਤੇ ਦੋਨੋਂ ਭਰਾ ਐਕਚੁਅਲੀ ਇਹ ਮੰਟੀਕਾ ਕੈਲੀਫੋਰਨੀਆ ਦਾ ਜਿਹੜਾ ਸ਼ਹਿਰ ਆ ਉੱਥੇ ਰਹਿਣ ਵਾਲੇ ਆ। ਦੀਪੀ ਦੇ ਕਹਿੰਦੇ ਵੀ 9 ਜਾਂ 10 ਮਹੀਨਿਆਂ ਦਾ ਬੱਚਾ ਸੀ। ਤੇ ਇਸੇ ਤਰ੍ਹਾਂ ਜੋ ਮਾਰਨ ਵਾਲਾ ਆ ਉਹ ਵੀ 21 ਸਾਲਾਂ ਦਾ ਆ। ਉਹ ਇਹਨਾਂ ਦਾ ਬਿਜ਼ਨਸ ਪਾਰਟਨਰ ਸੀਗਾ। ਇਹਨਾਂ ਦੇ ਜਿਹੜੇ ਬਿਜ਼ਨਸਿਸ ਆ ਸਮੋਕ ਸ਼ਾਪ ਪੋਰਟਲੈਂਡ ਓਰੀਗਨ ਦੇ ਵਿੱਚ 3 ਸਟੋਰ ਸੀਗੇ ਕਹਿੰਦੇ। ਆਪਸ ਦੇ ਵਿੱਚ ਪਹਿਲਾਂ ਵੀ ਇਹਨਾਂ ਦੀ ਤੂੰ ਮੈਂ ਕੁਛ ਦਿਨ ਪਹਿਲਾਂ ਹੋਈ ਸੀ। ਪਰ ਕੱਲ ਇੱਕ ਸ਼ਾਪਿੰਗ ਸੈਂਟਰ ਦੇ ਬਾਹਰ ਉਸਨੇ ਦੋਨਾਂ ਭਰਾਵਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਕਹਿੰਦੇ ਵੀ ਦੀਪੀ ਦੇ ਬਹੁਤ 24 ਬੁਲਟਸ ਉਹਦੇ ਮਾਰੀਆਂ ਤੇ 12 ਜਿਹੜੀਆਂ ਆ ਗੋਰਾ ਉਹਦਾ ਜਿਹੜਾ ਛੋਟਾ ਭਰਾ ਆ ਉਹਦੇ ਮਾਰੀਆਂ। ਇਹ ਵੀ ਪਤਾ ਚੱਲਿਆ ਵੀ ਇਹਨਾਂ ਦੋਨਾਂ ਭਰਾਵਾਂ ਦਾ ਸਟਾਕਟਨ ਦੇ ਵਿੱਚ ਟਰੱਕਿੰਗ ਸਕੂਲ ਵੀ ਸੀ, DP ਟਰੱਕਿੰਗ ਸਕੂਲ। ਸੋ ਜੇ ਕੋਈ ਸਰੋਤੇ ਆਪਣੇ ਉੱਥੇ ਗਏ ਹੋਣ ਉਹਨਾਂ ਨੂੰ ਜਾਂ ਉੱਥੇ ਸਕੂਲ ਸਿੱਖਿਆ ਹੋਵੇ। ਸੋ ਬਹੁਤ ਹੀ ਮਾੜੀ ਖਬਰ ਆ ਰਹੀ ਆ। ਪਤਾ ਨਹੀਂ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਪੰਜਾਬੀਆਂ 'ਚ ਜਿਹੜਾ ਇੰਨਾ ਗੁੱਸਾ ਕਿਉਂ ਹੈਗਾ। ਬਿਜ਼ਨਸ ਤਾਂ ਚਲੋ ਉੱਪਰ ਥੱਲੇ ਹੁੰਦੇ ਹੀ ਰਹਿੰਦੇ ਆ। ਪਰ ਹੁਣ ਪੂਰੇ ਦਾ ਪੂਰਾ ਜਿਹੜਾ ਪਰਿਵਾਰ ਆ ਤਬਾਹ ਹੋ ਗਿਆ। ਇੱਕ ਬ੍ਰਦਰ ਦੇ 9 ਮਹੀਨਿਆਂ ਦਾ 10 ਮਹੀਨਿਆਂ ਦਾ ਬੱਚਾ ਸੀ, ਵਾਈਫ ਉਹਦੀ ਪ੍ਰੈਗਨੈਂਟ ਆ। ਤੇ ਦੂਸਰਾ ਜਿਹੜਾ ਬ੍ਰਦਰ ਆ ਉਹਦਾ ਅਕਤੂਬਰ ਮਹੀਨੇ ਦੇ ਵਿੱਚ ਵਿਆਹ ਹੋਣਾ ਸੀ। ਤੇ ਮਾਰਨ ਵਾਲਾ ਵੀ ਜਿਹੜਾ 21 ਸਾਲਾਂ ਦਾ ਉਹਨਾਂ ਦਾ ਰਾਜਕਨਵੀਰ ਸਿੰਘ ਜੀ ਤੁਹਾਡੇ ਕੋਲ ਨਾਮ ਸ਼ਾਇਦ ਹੈਗਾ ਜੀ ਬਿਲਕੁਲ। ਉੱਥੇ ਦੇ ਜਿਹੜੇ ਲੋਕਲ ਨਿਊਜ਼ ਚੈਨਲ ਆ ਪੋਰਟਲੈਂਡ ਓਰੀਗਨ ਤੋਂ ਉਹਨਾਂ ਨੇ ਪੇਸ਼ ਕੀਤਾ ਆ ਵੀ ਅਧਿਕਾਰੀਆਂ ਨੇ 21 ਸਾਲਾਂ ਦਾ ਜੋਬਨਪ੍ਰੀਤ ਸਿੰਘ ਨਾਂ ਦਾ ਮੁੰਡਾ ਆ ਉਸ ਨੂੰ ਇਸ ਸ਼ੂਟਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਆ। ਮਲਟਨੋਮਾ ਕਾਉਂਟੀ ਡਿਟੈਂਸ਼ਨ ਸੈਂਟਰ ਦੇ ਵਿੱਚ ਹਾਲ ਦੀ ਘੜੀ ਉਸ ਨੂੰ ਰੱਖਿਆ ਗਿਆ ਆ। ਉਸ ਉੱਤੇ 2 ਫਸਟ ਡਿਗਰੀ ਮਰਡਰ ਚਾਰਜਸ ਲੱਗ ਸਕਦੇ ਆ। ਇਹ ਤਕਰੀਬਨ ਉੱਥੇ 2:30 ਵਜੇ ਇਹ ਘਟਨਾ ਗੋਲੀकांड ਜਿਹੜਾ ਉਹ ਵਾਪਰਿਆ। ਜੇ ਕੈਫੇ ਕਰਕੇ ਆ ਸਾਊਥ ਵੈਸਟ ਬਾਰਬਰ ਬੁਲੇਵਾਰਡ ਤੇ ਸਟਰੀਟ ਦੇ ਤੇ ਇਹ ਗੋਲੀकांड ਵਾਪਰਿਆ। ਕਹਿੰਦੇ ਵੀ ਮਸਲਾ ਜਿਹੜਾ ਆ ਮੇ ਵੀ ਮਨੀ ਨੂੰ ਲੈ ਕੇ ਵੀ ਜਿਹੜਾ ਉਹ ਹੋ ਸਕਦਾ ਆ ਕਿਉਂਕਿ ਆਪਸ ਦੇ ਵਿੱਚ ਇਹ ਇਕੱਠੇ ਵੀ ਕੰਮ ਕਰਦੇ ਸੀ, ਇਕੱਠੇ ਸਟੋਰ ਵੀ ਸੀਗੇ। ਸੋ ਉਧਰਲੇ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਜਾਂਦੀ ਨਜ਼ਰ ਆਉਂਦੀ ਹੈਗੀ ਆ। ਪਰ ਕਹਿੰਦੇ ਵੀ ਪਹਿਲੋਂ ਜਿਹੜੇ ਗਾਲਮ ਗਾਲੀ ਹੋਏ ਇੱਕ ਦੂਜੇ ਨੂੰ ਬੋਲ ਰਹੇ ਸੀ ਤੇ ਫਿਰ ਗੱਲ ਇੱਥੇ ਤੱਕ ਵੱਧ ਗਈ ਵੀ ਉਸ ਦੂਜੇ ਮੁੰਡੇ ਨੇ ਇਹਨਾਂ ਦੋਨਾਂ ਭਰਾਵਾਂ ਨੂੰ ਗੋਲੀਆਂ ਕੱਢ ਕੇ ਮਾਰੀਆਂ। ਚਸ਼ਮਦੀਦ ਗਵਾਹ ਉੱਥੇ ਦੇ ਦੱਸਦੇ ਆ 6 ਤੋਂ 7 ਗਨ ਸ਼ਾਟ ਉਹਨਾਂ ਨੇ ਉੱਥੇ ਸੁਣੇ ਨੇ। ਜਿਹੜੇ ਲਾਗੇ ਨਜ਼ਦੀਕ ਹੋਰ ਬਿਜ਼ਨਸ ਸੀਗੇ ਉਹਨਾਂ ਨੇ ਦੱਸਿਆ ਵੀ ਦੋਨੋਂ ਹੀ ਜਾਣੇ ਇਹ ਮਰ ਗਏ। ਪਹਿਲਾਂ ਉਹਨਾਂ ਨੇ ਇਹ ਸੋਚਿਆ ਵੀ ਇਹ ਅਟੈਂਪਟਡ ਰੋਬਰੀ ਜਿਹੜੀ ਆ ਉਹ ਹੋ ਸਕਦੀ ਆ ਜਾਂ ਕੋਈ ਅਸੌਲਟ ਹੋਇਆ ਆ ਪਾਰਕਿੰਗ ਲੋਟ ਦੇ ਵਿੱਚ। ਕਹਿੰਦੇ ਵੀ ਉਹਨਾਂ ਸੈਕਿੰਡਸ ਦੇ ਵਿੱਚ ਉਹਨਾਂ ਮਿੰਟਾਂ ਦੇ ਵਿੱਚ ਕਿਸੇ ਨੂੰ ਕੁਛ ਵੀ ਪਤਾ ਨਹੀਂ ਸੀ ਲੱਗ ਰਿਹਾ ਕੀ ਜਿਹੜਾ ਹੋਇਆ। ਤੇ ਕਹਿੰਦੇ ਵੀ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਉਹਨੇ ਆਪਣਾ ਪੂਰਾ ਕਲਿੱਪ ਹੀ ਖਾਲੀ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਇਹ ਹੁਣ ਪੁਲਿਸ ਦੀ ਜਾਂਚ ਦੇ ਵਿੱਚ ਅੱਗੇ ਪਤਾ ਲੱਗੂਗਾ ਵੀ ਕੀ ਕਾਰਨ ਜਿਹੜੇ ਉਹ ਬਣੇ ਆ। ਪਰ ਆਪਸ ਦੇ ਵਿੱਚ ਜਾਂ ਉਹਨਾਂ ਦੇ ਨਜ਼ਦੀਕੀ ਲੋਕ ਉਹਨਾਂ ਨੇ ਵੀ ਰੇਡੀਓ ਦੇ ਉੱਤੇ ਕਾਲ ਕਰਕੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਸੀਗਾ ਵੀ ਇੱਦਾਂ ਗੱਲ ਜਿਹੜੀ ਉਹ ਹੋਈ ਸੀ। ਇਹਨਾਂ ਦਾ ਆਪਸੀ ਬਿਜ਼ਨਸਿਸ ਵੀ ਸੀਗੇ ਪਰ ਮੇ ਵੀ ਕੋਈ ਮਤਭੇਦ ਜਿਹੜਾ ਉਹ ਕੋਈ ਹੋ ਗਿਆ ਹੋਵੇ। ਇਹ ਮਾੜੀ ਗੱਲ ਆ ਹਰਜੋਤ ਸਿੰਘ ਜੀ ਵੀ ਹੁਣ ਮਤਭੇਦਾਂ ਦਾ ਆਪਾਂ ਇਲਾਜ ਇਸ ਤਰੀਕੇ ਦੇ ਨਾਲ ਕੱਢ ਰਹੇ ਹਾਂ। ਮੰਟੀਕੇ ਦੇ ਵਿੱਚ ਹੀ 2-3 ਜਾਣੇ ਗ੍ਰਿਫਤਾਰ ਕੀਤੇ ਸੀਗੇ। ਕਿਸੇ ਆਪਣੇ ਬਿਜ਼ਨਸ ਹੋਰ ਕੰਪੀਟੀਟਰ ਨੂੰ ਮਰਵਾਉਣ ਦੀ ਜਿਹੜੀ ਸਪਾਰੀ ਉਹ FBI ਦੇ ਜਿਹੜਾ ਬਣਿਆ ਸੀਗਾ ਹਿਟਮੈਨ ਉਹਨੂੰ ਦੇ ਰਹੇ ਸੀਗੇ। ਫਿਰ ਉਹਨਾਂ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਸੀਗੇ। ਢੇਰੀ ਪਰਿਵਾਰ ਅਜੇ ਮਰਸੈਡ ਵਾਲਾ ਆਪਾਂ ਨੂੰ ਕਿਸੇ ਨੂੰ ਭੁੱਲਿਆ ਨਹੀਂ ਆ ਵੀ ਕੀ ਉਹਨਾਂ ਦੇ ਪਰਿਵਾਰ ਦੇ ਨਾਲ ਵਾਪਰਿਆ। ਤੇ ਹੁਣ ਜਿਹੜੇ 2 ਭਰਾ ਜਿਹੜੇ ਚੜ੍ਹਦੇ ਨੌਜਵਾਨ
ਉਹਨਾਂ ਦੇ ਨਾਲ ਇਹ ਗੋਲੀकांड ਜਿਹੜਾ ਉਹ ਵਾਪਰਿਆ। ਇਹ ਬਹੁਤ ਮਾੜੀ ਜਿਹੜੀ ਸਥਿਤੀ ਵੱਲ ਨੂੰ ਆਪਾਂ ਵੱਧ ਰਹੇ ਹਾਂ। ਆਪਾਂ ਅਕਸਰ ਕਹਿ ਰਹੇ ਹਾਂ, ਪਿਛਲੇ ਕਈ ਚਿਰ ਤੋਂ ਆਪਾਂ ਕਹਿ ਰਹੇ ਹਾਂ ਵੀ ਲੋਕਾਂ ਦਾ ਇਸ ਟਾਈਮ ਗੁੱਸਾ ਕਾਬੂ 'ਚ ਨਹੀਂ ਹੈਗਾ, ਵੀ ਗੁੱਸੇ 'ਚ ਆਉਂਦਿਆਂ ਹੀ ਅੱਜ ਕੱਲ੍ਹ ਇਸ ਪਾਸੇ ਵੱਲ ਨੂੰ ਝੱਟ ਦੇਣੀ, ਕਿਸੇ ਨੂੰ ਮਾਰਨ ਮਰਾਉਣ ਵਾਲੀ ਗੱਲ ਆ ਉਸ ਤੱਕ ਪਹੁੰਚ ਜਾਂਦੇ ਆ। ਇਹ ਬਹੁਤ ਮਾੜੀ ਜਿਹੜਾ ਇਹ ਰਵੱਈਆ ਇਸ ਟਾਈਮ ਬਣਿਆ। ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ ਆ, ਉੱਜੜ ਰਹੇ ਆ, ਤੇ ਇਹਨੂੰ ਭਾਈ ਸਮੇਂ ਰਹਿੰਦੇ ਕਾਬੂ ਪਾਉਣ ਦੀ ਜ਼ਰੂਰਤ ਆ। ਬਹੁਤ ਹੀ ਮੰਦਭਾਗੀ ਇਹ ਗੋਲੀकांड ਜਿਹੜਾ ਉਹ ਵਾਪਰਿਆ, ਜਿੱਥੇ ਇੱਕ ਪੰਜਾਬੀ ਨਹੀਂ 2 ਪੰਜਾਬੀ ਭਰਾਵਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਸ਼ਰੇਆਮ ਦਿਨ ਚਿੱਟੇ ਦਿਨ ਜਿਹੜਾ ਆ ਉਹ ਕਤਲ ਕਰ ਦਿੱਤਾ। ਜੀ ਬਿਲਕੁਲ, ਕਹਿੰਦੇ ਵੀ ਉਹ ਬਿਜ਼ਨਸ ਪਾਰਟਨਰ ਵੀ ਸੀਗੇ ਆਪਸ ਦੇ ਵਿੱਚ, ਤੇ ਬਿਜ਼ਨਸ ਤੋਂ ਹੀ ਜਿਹੜੀ ਆ ਕੋਈ ਨਾ ਕੋਈ ਜਿਹੜੀ ਇਹ ਗੱਲਬਾਤ ਹੋਈ ਹੈਗੀ ਆ। ਸੋ ਪੋਰਟਲੈਂਡ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਅੱਜ ਜੋ ਆਪਣੀ ਅਪਡੇਟ ਜਾਰੀ ਕੀਤੀ ਆ, ਉਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਜੋਬਨਪ੍ਰੀਤ ਸਿੰਘ 21 ਸਾਲਾਂ ਦਾ ਆ, ਉਸ ਨੂੰ ਡਿਟੇਨ ਕਰ ਲਿਆ ਗਿਆ ਹੈ ਮਲਟਨੋਮਾ ਕਾਉਂਟੀ ਡਿਟੈਂਸ਼ਨ ਸੈਂਟਰ ਦੇ ਵਿੱਚ। 2 ਕਾਊਂਟਸ ਆਫ ਮਰਡਰ ਫਸਟ ਡਿਗਰੀ ਦੇ ਉਹਦੇ ਤੇ ਚਾਰਜ ਲਾਏ ਆ। ਜਿਹੜੇ ਦੋਨੋਂ ਡਿਸੀਜ਼ ਆ ਉਹ ਮਲਟਨੋਮਾ ਨੇਬਰਹੁੱਡ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ, ਜਿਸ ਤੁਸੀਂ ਦੱਸਿਆ ਹੀ ਆ, ਮਈ 3 ਨੂੰ 2:45 ਤੇ ਸੈਂਟਰਲ ਪ੍ਰੀਸੈਂਟ ਆਫੀਸਰਸ ਜਦੋਂ ਉੱਥੇ ਰਿਪੋਰਟਿੰਗ ਕਰਨ ਗਏ, ਉਹਨਾਂ ਨੇ ਦੇਖਿਆ ਸਾਊਥ ਈਸਟ ਬਾਰਬਰ ਬੁੱਲੇਵਰਡ ਤੇ 2 ਜਾਣੇ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ, ਕਿਉਂਕਿ ਇੰਨੀਆਂ ਜ਼ਿਆਦਾ ਗੋਲੀਆਂ ਚਲਾਈਆਂ ਗਈਆਂ ਹੈਗੀਆਂ। ਪੋਰਟਲੈਂਡ ਪੁਲਿਸ ਬਿਊਰੋ ਹੋਮੋਸਾਈਡ ਯੂਨਿਟ ਨੇ ਰਿਸਪੌਂਡ ਕੀਤਾ ਤੇ ਉਹ ਇਨਵੈਸਟੀਗੇਟ ਕਰ ਰਹੇ ਹੈਗੇ ਆ। ਪਰ ਉਹ ਕਹਿੰਦੇ ਹੋਰ ਕੋਈ ਬੰਦਾ ਸਾਨੂੰ ਇਸ ਕੇਸ ਦੇ ਵਿੱਚ ਵਾਂਟਡ ਨਹੀਂ, ਕਿਉਂਕਿ ਜਿਹਨੇ ਗੋਲੀਆਂ ਚਲਾਈਆਂ ਉਹਨੂੰ ਉਹਨਾਂ ਨੇ ਅਰੈਸਟ ਕਰ ਲਿਆ ਹੈਗਾ। ਪਰ ਸਟਿਲ ਜੇ ਕੋਈ ਇਹਨਾਂ ਦੇ ਬਾਰੇ ਕਿਸੇ ਦੇ ਕੋਲ ਇਨਫੋਰਮੇਸ਼ਨ ਹੋਵੇ, ਉਹਨਾਂ ਨੇ ਆਪਣੇ ਜੋ ਨੰਬਰ ਵੀ ਦਿੱਤੇ ਆ 5038230441, ਜੋ ਡਿਟੈਕਟਿਵ ਟੋਨੀ ਹੈਰਿਸ ਆ, tony.harris@police.portland.gov, ਤੇ ਇਸੇ ਤਰ੍ਹਾਂ ਡਿਟੈਕਟਿਵ ਬ੍ਰੈਡ ਕਲਿਫਟਨ ਆ, brad.clifton@police.portland.gov। ਸੋ ਇਹਨਾਂ ਤੇ ਤੁਸੀਂ ਕੰਟੈਕਟ ਕਰਕੇ ਜਿਹੜੀ ਆ ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਹੋ। ਬਹੁਤ ਹੀ ਜਿਹੜੀ ਮਾੜੀ ਖਬਰ ਆ। ਬੜੇ ਸੈੱਟ ਲੱਗਦੇ ਸੀ, ਜਿਸ ਹਿਸਾਬ ਨਾਲ ਕਹਿੰਦੇ ਵੀ 2-3 ਸਟੋਰ ਸੀ ਉੱਥੇ, ਸਮੋਕ ਸ਼ਾਪਸ ਇਹਨਾਂ ਦੀਆਂ ਸੀਗੀਆਂ ਪੋਰਟਲੈਂਡ 'ਚ। ਇੱਥੇ ਟਰੱਕਿੰਗ ਦਾ ਸਕੂਲ ਸੀ, ਇੱਕ ਵਿਆਹ ਹੋਇਆ ਸੀ, ਬੱਚੇ ਵਿਚਾਰੇ ਬਹੁਤ ਛੋਟਾ ਆ। ਬਹੁਤ ਹੀ ਜਿਹੜੀ ਮਾੜੀ ਗੱਲ ਆ ਆਪਣੀ ਕਮਿਊਨਿਟੀ ਲਈ। ਪੂਰੇ ਦਾ ਪੂਰਾ ਜਿਹੜਾ ਪਰਿਵਾਰ ਆ ਉਹ ਵੀ ਉੱਜੜ ਗਿਆ। ਹੁਣ ਜੇ ਮਾਰੀਆਂ ਗੋਲੀਆਂ ਉਹ ਵੀ ਸਾਰੀ ਉਮਰ ਲਈ ਅੰਦਰ ਜਾਊਗਾ। ਸੋ ਇਹਦੇ ਚੋਂ ਨਿਕਲਦਾ ਤਾਂ ਕੁਛ ਨਹੀਂ, ਪਰ ਬੜੀ ਮਾੜੀ ਖਬਰ ਜਿਹੜੀ ਆ ਆਪਣੀ ਕਮਿਊਨਿਟੀ ਦੇ ਲਈ ਹੈਗੀ ਆ। ਜੀ ਬਿਲਕੁਲ। ਉਸ ਨੂੰ ਜੋਬਨਪ੍ਰੀਤ ਨੂੰ ਜਿਹੜਾ ਆ ਉਹ ਅੰਦਰ ਡੱਕਿਆ ਹੋਇਆ ਆ। ਉਹਨਾਂ ਨੇ ਉੱਥੇ ਜਿਹੜੇ ਇਨਫੋਰਮੇਸ਼ਨ ਭਰੀ ਆ, ਉੱਥੇ ਬੁਕਿੰਗ ਦੇ ਵਿੱਚ ਉਹਦੀ ਰੇਸ ਵਾਈਟ ਲਿਖੀ ਆ, ਪਰ ਦੱਸਿਆ ਜਾ ਰਿਹਾ ਵੀ ਹੈ ਤਾਂ ਉਹ ਮੁੰਡਾ ਪੰਜਾਬੀ ਆ। 5 ਫੁੱਟ 11 ਇੰਚ ਇਹ ਵੀ ਜਿਹੜਾ ਉੱਚਾ ਲੰਮਾ ਗੱਭਰੂ ਜਵਾਨ ਹੀ ਸੀਗਾ, ਜਿਹਨੇ ਇਹ ਕਰਤੂਤ ਨੂੰ ਅੰਜਾਮ ਜਿਹੜਾ ਆ ਉਹ ਦਿੱਤਾ ਹੈਗਾ ਆ। ਸੋ ਫੈਲਨੀਜ਼, ਫਸਟ ਡਿਗਰੀ ਮਰਡਰ ਚਾਰਜਿਸ ਇਹ ਦੇਖ ਰਿਹਾ ਆ। ਤੇ ਹੁਣ ਚਸ਼ਮਦੀਦ ਗਵਾਹ ਨੇ, ਉਹ ਸਾਹਮਣੇ ਆ। ਗੁੱਸੇ 'ਚ ਆ ਕੇ ਕੀਤਾ ਆ, ਕਿੱਦਾਂ ਜੋ ਵੀ ਕੀਤਾ ਆ, ਇਸ ਦਾ ਖਾਮਿਆਜ਼ਾ ਜਿਹੜਾ ਆ ਉਹ ਹੁਣ ਦੇਖੋ 2 ਪਰਿਵਾਰਾਂ ਨੂੰ ਭੁਗਤਣਾ ਪੈਣਾ। 2 ਕਿਉਂ 4-5 ਪਰਿਵਾਰਾਂ ਨੂੰ ਭੁਗਤਣਾ ਪੈਣਾ। ਦੋਨਾਂ ਮੁੰਡਿਆਂ ਦਾ ਪਰਿਵਾਰ, ਫਿਰ ਜਿਹੜੀਆਂ ਕੁੜੀਆਂ ਵਿਆਹੀਆਂ ਆ ਜਾਂ ਜਿਹਦਾ ਵਿਆਹ ਹੋਣਾ ਸੀ ਉਹਨਾਂ ਦੋਨਾਂ ਭਰਾਵਾਂ ਦੇ ਨਾਲ, ਉਹ ਪਰਿਵਾਰ, ਫਿਰ ਇਹ ਜਿਹਨੇ ਕਤਲ ਕੀਤਾ ਆ ਉਹ ਪਰਿਵਾਰ, ਤੇ ਬਾਕੀ ਕਮਿਊਨਿਟੀ ਦੇ ਵਿੱਚ ਸਾਰੇ ਪਾਸੇ ਇਸ ਨੂੰ ਲੈ ਕੇ ਜਿਹੜੀ ਆ ਉਹ ਚਰਚਾ ਜਿਹੜੀ ਉਹ ਹੋਣੀ ਆ। ਸੋ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ ਇਹ ਵਾਪਰੀ ਹੈਗੀ ਆ। ਇਸ ਤਾਈਂ ਤੱਕ ਨਾ ਪਹੁੰਚਿਆ ਜਾਵੇ ਭਾਈ, ਆਪਣੇ ਗੁੱਸਿਆਂ ਨੂੰ ਸ਼ਾਂਤ ਜਿਹੜਾ ਉਹ ਰੱਖਣਾ ਸਕੀਏ। ਬਾਕੀ ਕਿਸੇ ਦੇ ਨਾਲ ਲੈਣ ਦੇਣ ਜਿਹੜਾ ਵੀ ਆ ਉਸ ਨੂੰ ਸਾਫ ਸੁਥਰਾ ਜਿਹੜਾ ਉਹ ਰੱਖੋ ਭਾਈ। ਇੱਦਾਂ ਦੀਆਂ ਨੌਬਤਾਂ ਜਿਹੜੀਆਂ ਆ ਇੱਥੇ ਤੱਕ ਨਾ ਪਹੁੰਚਣ, ਤੇ ਦਿਮਾਗ ਨੂੰ ਠੰਡੇ ਰੱਖਣ ਦੇ ਵੱਲ ਨੂੰ ਜਿਹੜਾ ਆਪਾਂ ਨੂੰ ਜ਼ਰੂਰ ਕੁਛ ਨਾ ਕੁਛ ਜਿਹੜਾ ਚੀਜ਼ਾਂ ਚਾਹੀਦੀਆਂ ਆ। ਇਹ ਵਨ ਆਫ ਚਾਹੇ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ, ਪਰ ਜਿੱਦਾਂ ਸੁਪਾਰੀ ਦੇਣ ਵਾਲੀ ਦੇਖੀ, ਫਿਰ ਹੁਣ ਇਹ ਕਤਲੋਗਾਰਤ ਦੇਖ ਰਹੇ ਆ ਆਪਾਂ। ਦੇਖਦੇ ਵੀ ਆਪਸ ਦੇ ਵਿੱਚ ਗੁੱਟ ਬਣਾ ਕੇ ਭਿੜਨ ਵਾਲੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਆ। ਆਪਾਂ ਮਾਈਨੋਰਟੀਜ਼ ਦੇ ਵਿੱਚੋਂ ਮਾਈਨੋਰਟੀ ਦੇ ਵਿੱਚ ਹੈਗੇ ਆ ਇੱਥੇ, ਤੇ ਇਹ ਚੀਜ਼ਾਂ ਸ਼ੋਭਦੀਆਂ ਨਹੀਂ ਆ। ਕਿਸੇ ਵੀ ਕਮਿਊਨਿਟੀ ਨੂੰ ਇਹ ਚੀਜ਼ਾਂ ਜਿਹੜੀਆਂ ਸ਼ੋਭਦੀਆਂ ਨਹੀਂ ਆ, ਵੀ ਕਿਸ ਪਾਸੇ ਵੱਲ ਨੂੰ ਆਪਾਂ ਤੁਰੇ ਪਏ ਹੈਗੇ ਆ। ਜੀ ਬਿਲਕੁਲ।